ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਉਹਨਾਂ ਤੋਂ ਪੁੱਛਾਂਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਉਥਲ ਪੁੱਥਲ ਹੋ ਰਹੀ ਆ, ਕੀ ਗੱਲਾਂ ਬਾਤਾਂ ਹੋ ਰਹੀਆਂ, ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਸਰਬਜੀਤ ਸਿੰਘ, ਪਲਵਿੰਦਰ ਕੌਰ ਚੁੱਕਰ, ਚਰਨਜੀਤ ਸਿੰਘ ਬਡਵਾਲ, ਅਮਰਜੀਤ ਸਿੰਘ, ਪ੍ਰੀਤਮ ਕੌਰ ਖੰਗੂੜਾ, ਮਨਜੀਤ ਸਿੰਘ ਦੀਵਾਨਾ, ਜਗਤਾਰ ਸਿੰਘ ਅਨੰਦਪੁਰੀ, ਰਣਵੀਰ ਸਿੰਘ ਰਾਣਾ, ਜਰਨੈਲ ਸਿੰਘ ਜੀ, ਹਰਮਿੰਦਰ ਸਿੰਘ ਸਮਰਾ, ਸਤਨਾਮ ਸਿੰਘ ਸ਼ੇਰਗਿੱਲ, ਗੁਰਦੀਪ ਸਿੰਘ ਜੀ ਬਿਆਦੀ, ਖਾਲਸਾ ਇੰਸ਼ੋਰੈਂਸ ਏਜੰਸੀ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਚੀਫ ਜਸਟਿਸ ਦੇ ਆਫਿਸ ਦੀ। ਉਹ ਵੀ ਕਹਿੰਦੇ RTI ਦੇ ਘੇਰੇ ਦੇ ਵਿੱਚ ਆਵੇਗਾ। ਬਿਲਕੁਲ ਜੀ, ਇੰਨੇ ਦਿਨੀ ਤੇਜ਼ੀ ਦੇ ਨਾਲ ਫੈਸਲੇ ਜਿਹੜੇ ਆ ਜੀ ਉਹ ਆਉਣੇ ਜਾਰੀ ਆ ਸੁਪਰੀਮ ਕੋਰਟ ਤੋਂ। ਕਰਨਾਟਕਾ ਦੇ ਸੰਬੰਧੀ ਵੀ ਕੱਲ ਜਿਹੜਾ ਜੀ ਉਹ ਫੈਸਲਾ ਆਇਆ। ਅੱਜ ਬੜੇ ਅਹਿਮ ਫੈਸਲੇ ਜਿਹੜੇ ਜੀ ਉਹ ਆ ਸਕਦੇ ਆ, ਜਿਹਦੇ ਵਿੱਚ ਰਫਾਲ ਡੀਲ ਜਿਹੜੀ ਹੈ ਜੀ ਉਹਦੇ ਉੱਤੇ, ਸ਼ਬਰੀਮਾਲਾ ਮੰਦਿਰ ਜਿਹਦੇ ਵਿੱਚ ਔਰਤਾਂ ਨੂੰ ਜਾਣ ਦੀ ਜਿਹੜੀ ਜੀ ਉਹ ਮਨਾਹੀ ਸੀ, ਇਹਦੇ ਸੰਬੰਧੀ ਕਈ ਪਟੀਸ਼ਨਾਂ ਜਿਹੜੀਆਂ ਜੀ ਉਹ ਇਸ ਵੇਲੇ ਹੈਗੀਆਂ ਨੇ। ਔਰ ਇਹਦੇ ਉੱਤੇ ਵੀ ਅੱਜ ਜਿਹੜਾ ਜੀ ਉਹ ਫੈਸਲਾ ਆ ਸਕਦਾ ਹੈ, ਕਿਉਂਕਿ ਚੀਫ ਜਸਟਿਸ ਰਿਟਾਇਰ ਹੋਣ ਵਾਲੇ ਨੇ। ਇਹਦੇ ਵਿੱਚ ਹੀ ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲੇ ਦੇ ਵਿੱਚ ਸਾਫ਼ ਕੀਤਾ ਹੈ ਕਿ ਭਾਰਤ ਦੇ ਚੀਫ ਜਸਟਿਸ ਦਾ ਜਿਹੜਾ ਦਫ਼ਤਰ ਹੈ ਉਹ ਜਨਤਕ ਅਥਾਰਟੀ ਹੈ ਔਰ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਘੇਰੇ ਦੇ ਵਿੱਚ ਆਉਂਦਾ। ਚੀਫ ਜਸਟਿਸ ਦੀ ਅਗਵਾਈ ਵਾਲੇ 5 ਮੈਂਬਰੀ ਬੈਂਚ ਨੇ ਸਾਲ 2010 ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵੱਲੋਂ ਸੁਣਾਏ ਫੈਸਲੇ ਨੂੰ ਬਰਕਰਾਰ ਰੱਖਦਿਆਂ ਸੁਪਰੀਮ ਕੋਰਟ ਦੇ ਸਕੱਤਰ ਜਨਰਲ ਤੇ ਸੁਪਰੀਮ ਕੋਰਟ ਦੇ ਕੇਂਦਰੀ ਲੋਕ ਸੂਚਨਾ ਅਧਿਕਾਰੀ ਦੇ ਵੱਲੋਂ ਦਾਇਰ 3 ਅਪੀਲਾਂ ਨੂੰ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਜੀ, ਉਹਨੇ ਖਬਰਦਾਰ ਕੀਤਾ ਹੈ ਕਿ RTI ਨੂੰ ਕਿਸੇ ਤੇ ਨਿਗਰਾਨੀ ਰੱਖਣ ਦੇ ਸੰਦ ਵਜੋਂ ਨਹੀਂ ਵਰਤਿਆ ਜਾ ਸਕਦਾ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਇਹ ਵੀ ਕਿਹਾ ਕਿ ਜਿੱਥੇ ਪਾਰਦਰਸ਼ਤਾ ਦੀ ਗੱਲ ਹੋਵੇ ਤੇ ਉੱਥੇ ਨਿਆਇਕ ਆਜ਼ਾਦੀ ਦਾ ਖਿਆਲ ਜਿਹੜਾ ਜੀ ਉਹ ਜ਼ਰੂਰ ਰੱਖਿਆ ਜਾਵੇ। ਬੇਸ਼ੱਕ ਜਿਹੜਾ ਜੀ ਇਹਦੇ ਵਿੱਚ ਜਿਹੜੀਆਂ ਕੁਝ ਅਹਿਮ ਪੱਖ ਨੇ ਜੀ ਉਹਨਾਂ ਦੇ ਉੱਤੇ ਜੇ ਨਿਗਾਹ ਮਾਰੀਏ ਤਾਂ ਇਹ ਕਿਹਾ ਗਿਆ ਜੀ ਕਿ ਜੁਡੀਸ਼ਰੀ ਨੂੰ ਵੱਖਰੇ ਕਰਕੇ ਨਹੀਂ ਰੱਖਿਆ ਜਾ ਸਕਦਾ। ਜੁਡੀਸ਼ਰੀ ਦੀ ਆਜ਼ਾਦੀ ਦੇ ਉੱਤੇ ਪਾਰਦਰਸ਼ਤਾ ਨਾਲੋਂ ਨਾਲ ਜਿਹੜੀਆਂ ਜੀ ਉਹ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ। ਨਿੱਜਤਾ ਤੇ ਪਾਰਦਰਸ਼ਤਾ ਦੇ ਅਧਿਕਾਰਾਂ ਦੇ ਵਿੱਚ ਸਮਤੋਲ ਲਈ ਕੋਈ ਫਾਰਮੂਲਾ ਜਿਹੜਾ ਜੀ ਉਹ ਹੋਵੇ। ਇਹ ਵੱਖੋ ਵੱਖਰੇ ਜਿਹੜੇ 5 ਮੈਂਬਰੀ ਬੈਂਚ ਸੀਗੇ, 5 ਜੱਜਾਂ ਦੇ ਵੱਖੋ ਵੱਖਰੇ ਜਿਹੜੇ ਜੀ ਉਹ ਵਿਚਾਰ ਨੇ। ਪਿਛਲੇ ਦਿਨੀ RTI ਜਿਹੜੀ ਹੈ ਜੀ ਉਹਦੇ ਖੰਭ ਕੁਤਰਨ ਦੇ ਵਾਸਤੇ ਕੋਸ਼ਿਸ਼ਾਂ ਹੋਈਆਂ ਨੇ, ਕਾਫੀ ਹੱਦ ਤੱਕ ਸਫਲ ਵੀ ਜਿਹੜਾ ਤੁਸੀਂ ਕਹਿ ਸਕਦੇ ਹੋ, ਕਿਉਂਕਿ RTI ਜਿੰਨਾ ਤਿੱਖਾ ਹਥਿਆਰ ਜਿਹੜਾ ਜੀ ਉਹ ਦਿੱਤਾ ਸੀਗਾ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਨੇ, ਸਭ ਤੋਂ ਵੱਡਾ ਇਹ ਫੈਸਲਿਆਂ ਦੇ ਵਿੱਚ ਇੱਕ ਸੀਗਾ। ਉਹਨੂੰ ਖੁੰਡਾ ਤਾਂ ਕੀਤਾ ਗਿਆ, ਪਰ ਉਹਦੇ ਬਾਵਜੂਦ ਜਿਹੜੇ ਚੀਫ ਜਸਟਿਸ ਹੋਰਾਂ ਦੀ ਜਿਹੜੀ ਅਗਵਾਈ ਵਾਲੇ ਬੈਂਚ ਦਾ ਇਹ ਫੈਸਲਾ ਜਿਹੜਾ ਜੀ ਉਹ ਬਹੁਤ ਵੱਡਾ ਹੈ। ਚੀਫ ਜਸਟਿਸ ਆਫ ਇੰਡੀਆ ਵੀ ਜਿਹੜਾ ਜੀ ਉਹ RTI ਦੇ ਘੇਰੇ ਦੇ ਵਿੱਚ ਆ ਗਿਆ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਕੁਝ ਜਿਹੜਾ ਜੀ ਇਸ ਹਥਿਆਰ ਨੂੰ ਖੁੰਡਿਆਂ ਕਰਨ ਦੇ ਯਤਨ ਵੀ ਜਿਹੜੇ ਉਹ ਕੀਤੇ ਗਏ ਔਰ ਸਰਕਾਰ ਉਹਦੇ 'ਚ ਕਾਫੀ ਹੱਦ ਤੱਕ ਸਫਲ ਵੀ ਹੈਗੀ ਹੈ ਜੀ। ਜੀ ਜੀ, ਇੱਦਾਂ ਦੇ ਕੰਮਾਂ 'ਚ ਤਾਂ ਸਫਲ ਹੈਗੀ ਆ ਨਾ। ਅਤੇ ਅੱਗੇ ਗੱਲ ਕਰਦੇ ਹਾਂ 1984 ਤੋਂ ਬਾਅਦ ਬਹੁਤ ਸਾਰੇ ਸਿੱਖਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਬਿਨਾਂ ਕੇਸ ਚਲਾਏ ਵੀ, ਅਤੇ ਉਹਨਾਂ ਦੀਆਂ ਰਿਹਾਈਆਂ ਦੀ ਜਦੋਂ ਵੀ ਗੱਲ ਹੁੰਦੀ ਆ ਅਤੇ ਪੰਜਾਬ ਦੇ ਵਿੱਚੋਂ 2 ਬੰਦੇ ਆ, ਬਿੱਟਾ ਅਤੇ ਬਿੱਟੂ, ਅਤੇ ਇਹ ਜਿਹੜੇ ਆ ਇਹ ਬੜੇ ਮੋਹਰੀ ਹੋ ਕੇ ਮੋਹਰੇ ਚੱਲਦੇ ਆ ਇਹਨਾਂ ਚੀਜ਼ਾਂ ਦੇ ਖਿਲਾਫ, ਅਤੇ ਹੁਣ ਸੁਪਰੀਮ ਕੋਰਟ ਵੀ ਜਾਣਗੇ। ਬਿਲਕੁਲ ਜੀ, ਐਕਚੁਅਲੀ ਇਸ ਵੇਲੇ ਜਿਹੜੇ ਸਜ਼ਾ ਕੱਟ ਰਹੇ ਕੁਝ ਨਾਮ ਜਿਹੜੇ ਸਾਹਮਣੇ ਆਏ ਨੇ। ਹਾਲਾਂਕਿ ਪਹਿਲਾਂ ਤਾਂ ਸਿਰਫ ਜਿਹੜਾ ਬਲਵੰਤ ਸਿੰਘ ਰਾਜੋਆਣਾ ਉਹਦੀ ਸਜ਼ਾ ਦੀ ਗੱਲ ਜਿਹੜੀ ਚੱਲ ਰਹੀ ਸੀ, ਫਾਂਸੀ ਦੀ ਸਜ਼ਾ ਜਿਹੜੀ ਕਿ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਗਈ ਆ। ਉਸ ਤੋਂ ਬਿਨਾਂ ਕੁਝ ਹੋਰ ਨਾਮ ਜਿਹੜੇ ਜੀ ਉਹ ਸਾਹਮਣੇ ਆਏ ਆ ਜਿਨ੍ਹਾਂ ਨੂੰ ਰਿਹਾ ਕੀਤਾ ਜਾਊਗਾ। ਇਹ 8 ਨਾਮ ਨੇ ਜਿਨ੍ਹਾਂ ਦੇ ਵਿੱਚੋਂ 4 ਜਿਹੜੇ ਆ ਜੀ ਉਹ ਸਾਹਮਣੇ ਆ ਰਹੇ ਆ। ਲਾਲ ਸਿੰਘ ਇੱਥੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਬੰਦ ਹੈ, ਉਹਨੂੰ ਵੀ ਰਿਹਾ ਹਾਲ ਦੀ ਘੜੀ ਬੇਸ਼ੱਕ ਜਿਹੜਾ ਜੀ ਉਹ ਕਰਨਾ ਸੰਭਵ ਨਹੀਂ, ਪਰ ਉਹ ਦੂਜੇ ਮਾਮਲਿਆਂ ਦੇ ਵਿੱਚ ਹੋ ਸਕਦਾ ਹੈ ਕਿ ਉਹਨੂੰ ਜਿਹੜੀ ਜੀ ਉਹ ਕੁਝ ਰਾਹਤ ਜਿਹੜੀ ਉਹ ਮਿਲ ਜਾਵੇ। ਅਹਿਮ ਨਾਮ ਜਿਹੜਾ ਇਹਨਾਂ ਦੇ ਵਿੱਚ ਸ਼ਾਮਿਲ ਹੈ ਜੀ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦਾ। ਹਾਲਾਂਕਿ ਇਹ ਜਿਹੜਾ ਕੇਸ ਆ ਇਹ ਬਿਲਕੁਲ ਇੱਕ ਡਿਫਰੈਂਟ ਐਂਗਲ ਦਾ ਜਿਹੜਾ ਜੀ ਉਹ ਕੇਸ ਹੈ, ਕਿਉਂਕਿ ਪ੍ਰੋਫੈਸਰ ਭੁੱਲਰ ਹੋਰਾਂ ਦੀ ਮਾਨਸਿਕ ਹਾਲਤ ਜਿਹੜੀ ਸੀਗੀ ਜੀ ਉਹ ਜੇਲ੍ਹ ਦੇ ਤਸ਼ੱਦਦ
ਜਾਂ ਪੁਲਿਸ ਦੇ ਵੱਲੋਂ ਕੀਤੇ ਗਏ ਪਹਿਲਾਂ ਤਸ਼ੱਦਦ, ਜੇਲ੍ਹ ਦੇ ਵਿੱਚ ਜਿਵੇਂ ਉਹਨਾਂ ਨੂੰ ਰੱਖਿਆ ਗਿਆ, ਉਹਨੇ ਉਹਨਾਂ ਦੀ ਮਾਨਸਿਕ ਹਾਲਤ ਜਿਹੜੀ ਉਹ ਖਰਾਬ ਕਰ ਦਿੱਤੀ ਸੀਗੀ। ਇੱਕ ਬਹੁਤ ਲੰਬੀ ਲੜਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੇ ਵਾਸਤੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਔਰ ਉਹਨਾਂ ਦੇ ਪਰਿਵਾਰ ਨੇ ਖਾਸ ਤੌਰ ਦੇ ਉੱਤੇ ਲੰਬੀ ਲੜਾਈ ਜਿਹੜੀ ਹੈ ਜੀ ਉਹ ਲੜੀ ਹੈ, ਜਿਹਦੇ ਕਰਕੇ ਜਿਹੜੇ ਪ੍ਰੋਫੈਸਰ ਭੁੱਲਰ ਨੇ ਉਹਨਾਂ ਨੂੰ ਪੈਰੋਲ ਜਿਹੜੀ ਉਹ ਮਿਲ ਸਕੀ ਸੀ ਔਰ ਕਾਫੀ ਹੱਦ ਤੱਕ ਉਹਨਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਸਟੇਬਲ ਇਹਨਾਂ ਦਿਨਾਂ ਦੇ ਵਿੱਚ ਕਹੀ ਜਾਂਦੀ ਹੈ। ਪ੍ਰੋਫੈਸਰ ਭੁੱਲਰ ਹੁਰੀ ਵੀ ਉਹਨਾਂ ਦੇ ਵਿੱਚੋਂ ਸ਼ਾਮਲ ਨੇ ਜੀ, ਜਿਨ੍ਹਾਂ ਦੀ ਰਿਹਾਈ ਦੇ ਹੁਕਮ ਜਿਹੜੇ ਆ ਉਹ ਦਿੱਤੇ ਗਏ ਆ। ਹੁਣ ਇਹਨੂੰ ਵੱਖਰੇ ਤਰੀਕੇ ਦੇ ਨਾਲ ਕੋਈ ਕਿਸੇ ਤਰੀਕੇ ਦੇ ਨਾਲ ਲੈ ਰਿਹਾ, ਕੋਈ ਜਿਹੜਾ ਜੀ ਉਹ ਕਿਸੇ ਤਰੀਕੇ ਦੇ ਨਾਲ ਲੈ ਰਿਹਾ, ਇਹਨੂੰ ਭਾਜਪਾ ਦੇ ਇੰਡੀਪੈਂਡੈਂਟ ਆਉਣ ਦੇ ਰੂਪ ਦੇ ਵਿੱਚ ਵੀ ਜਿਹੜਾ ਜੀ ਉਹ ਵੇਖਿਆ ਜਾ ਰਿਹਾ। ਜੇ ਸਿਆਸਤ ਦੀ ਗੱਲ ਕਰੀਏ ਤੇ ਸਿਆਸਤ ਲਾਂਭੇ ਰੱਖ ਕੇ ਜੇ ਕਿਹਾ ਜਾਵੇ ਤਾਂ, ਕਿਉਂਕਿ ਜੇ ਕਾਨੂੰਨਨ ਤੌਰ ਦੇ ਉੱਤੇ ਆਪਾਂ ਦੇਖੀਏ, ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੋਈ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਰੱਖਿਆ ਜਾਵੇ, ਇਹ ਜਿਹੜਾ ਜੀ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਕਿਉਂਕਿ ਕਿਤੇ ਨਾ ਕਿਤੇ ਇਹ ਹਿਊਮਨ ਰਾਈਟਸ ਦੇ ਨਾਲ ਆ ਕੇ ਗੱਲ ਜਿਹੜੀ ਜੀ ਉਹ ਜੁੜ ਜਾਂਦੀ ਹੈ ਕਿ ਇੱਕ ਵਿਅਕਤੀ ਨੇ ਜਿਹਨੂੰ ਸਜ਼ਾ ਦਿੱਤੀ ਅਦਾਲਤ ਨੇ ਜਿੰਨੇ ਵੀ ਸਾਲਾਂ ਦੀ, ਉਦੋਂ ਬਾਅਦ ਉਹਨੂੰ ਕਿਹੜੇ ਕਾਨੂੰਨ ਦੇ ਤਹਿਤ ਜਿਹੜਾ ਜੀ ਉਹ ਰੱਖਿਆ ਜਾਵੇ, ਪਰ ਹੋ ਰਿਹਾ। ਤੋ ਉਹਦੇ ਬਾਵਜੂਦ ਇਹ ਇੱਕ ਚੰਗਾ ਫੈਸਲਾ ਜਿਹੜਾ ਜੀ ਇਹਨੂੰ ਲਿਆ ਜਾਣਾ ਚਾਹੀਦਾ, ਪਰ ਕਿਉਂਕਿ ਸਿਆਸਤ ਦੀ ਗੱਲ ਆ ਜਾਂਦੀ ਹੈ ਤੇ ਫਿਰ ਉਹਦੇ ਉੱਤੇ ਕੁਝ ਲੋਕ ਜਿਨ੍ਹਾਂ ਨੂੰ ਸਿਕਿਉਰਿਟੀ ਇਸੇ ਸਿਆਸਤ ਦੇ ਉੱਤੇ ਜਿਹੜੀ ਜੀ ਉਹ ਮਿਲੀ ਹੋਈ ਹੈ। ਇਹ ਦੋ ਨਾਮ ਹੈਗੇ ਨੇ ਪੰਜਾਬ ਦੇ ਵਿੱਚ, ਰਵਨੀਤ ਸਿੰਘ ਬਿੱਟੂ ਨੇ ਮੈਂਬਰ ਪਾਰਲੀਮੈਂਟ ਨੇ ਇਸ ਵੇਲੇ ਜਿਹੜੇ ਲੁਧਿਆਣੇ ਤੋਂ, ਔਰ ਦੂਸਰੇ ਜਿਹੜੇ ਨੇ ਜੀ ਉਹ ਮੈਂਬਰ ਪਾਰਲੀਮੈਂਟ ਤਾਂ ਨਹੀਂ, ਤਿਗੜਮਬਾਜ਼ ਜ਼ਰੂਰ ਨੇ ਜੀ, ਜਿਹੜੇ ਪੰਜਾਬ ਦੇ ਵੱਡੇ ਤਿਗੜਮਬਾਜ਼ ਨੇ। ਉਹਨਾਂ ਦੇ ਵਿੱਚੋਂ ਇੱਕ ਮਨਿੰਦਰ ਸਿੰਘ ਬਿੱਟਾ ਨੇ, ਉਹਨਾਂ ਨੇ ਵੈਸੇ ਇੱਕ ਐਂਟੀ ਨੈਸ਼ਨਲ ਟੈਰੋਰਿਸਟ ਫਰੰਟ ਜਿਹੜਾ ਜੀ ਉਹ ਕੁਝ ਬਣਾਇਆ ਹੋਇਆ ਇੱਦਾਂ ਦਾ, ਜਿੱਥੇ ਕਿਤੇ ਲੋੜ ਹੋਵੇ ਤੇ ਉਹ ਪਹਿਲਾਂ ਹੀ ਬਣਾਏ ਹੋਏ ਜਿਹੜੇ ਸ਼ੀਲਡਾਂ ਉਹ ਲੈ ਕੇ ਪਹੁੰਚ ਜਾਂਦੇ ਹਰੇਕ ਜਗ੍ਹਾ ਦੇ ਉੱਤੇ ਜਿੱਥੇ ਉਹਨਾਂ ਨੂੰ ਲੱਗੇ ਕਿ ਇੱਥੇ ਫੋਟੋ ਜਿਹੜੀ ਆ ਜੀ ਉਹ ਆ ਸਕਦੀ ਹੈ। ਇਹਨਾਂ ਦੋ ਨੇ ਇੱਕ ਵਾਰੀ ਫੇਰ ਜਿਹੜਾ ਜੀ ਇਹ ਜਿਹੜੇ ਫੈਸਲੇ ਆਏ ਆ ਇਹਨਾਂ ਦਾ ਵਿਰੋਧ ਕਰਨਾ ਜਿਹੜਾ ਜੀ ਉਹ ਸ਼ੁਰੂ ਕੀਤਾ, ਔਰ ਇਹ ਗੱਲ ਆਖੀ ਆ ਰਵਨੀਤ ਸਿੰਘ ਬਿੱਟੂ ਨੇ ਇਹ ਗੱਲ ਕਹੀ ਆ ਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਵਾਲਾ, ਉਹ ਇਸ ਪਾਰਲੀਮੈਂਟ ਸੈਸ਼ਨ ਦੇ ਵਿੱਚ ਜਿਹੜਾ ਜੀ ਇਹਦੇ ਅਗੇਂਸਟ ਜਾਣਗੇ ਕਿ ਰਾਜੋਆਣਾ ਦੀ ਜਿਹੜੀ ਫਾਂਸੀ ਦੀ ਸਜ਼ਾ ਉਹ ਉਮਰ ਕੈਦ ਦੇ ਵਿੱਚ ਨਹੀਂ ਬਦਲਣੀ ਚਾਹੀਦੀ। ਦੂਜੇ ਪਾਸੇ ਜਿਹੜਾ ਮਨਿੰਦਰ ਜੀ ਬਿੱਟਾ ਉਹਨੇ ਇਹ ਗੱਲ ਜਿਹੜੀ ਜੀ ਉਹ ਕਹੀ ਆ ਕਿ ਸੁਪਰੀਮ ਕੋਰਟ ਦੇ ਵਿੱਚ ਜਾਣਗੇ ਇਸ ਫੈਸਲੇ ਦੇ ਵਿਰੋਧ ਦੇ ਵਿੱਚ, ਔਰ ਉਹਨੇ ਇਹ ਲਫ਼ਜ਼ ਜਿਹੜੇ ਜੀ ਉਹ ਵਰਤੇ ਆ ਕਿ ਜਿਹੜੇ ਅੱਤਵਾਦੀਆਂ ਨੂੰ ਇਸ ਤਰ੍ਹਾਂ ਰਿਹਾ ਕਰਨਾ ਜਿਹੜਾ ਉਹ ਗਲਤ ਹੈ। ਜਿਹੜਾ ਕੇਸ ਸੀਗਾ ਜੀ ਪ੍ਰੋਫੈਸਰ ਭੁੱਲਰ ਹੋਰਾਂ ਦੇ ਉੱਤੇ, ਉਹਦੇ ਵਿੱਚ ਜਿਹੜਾ ਵੀ ਸੀਗਾ ਕਿ 1993 ਦੇ ਵਿੱਚ ਦਿੱਲੀ ਦੇ ਰਾਇਸਨਾ ਰੋਡ ਦੇ ਉੱਤੇ ਬੰਬ ਧਮਾਕੇ ਦੇ ਵਿੱਚ ਬਿੱਟਾ ਜਿਹੜਾ ਜੀ ਉਹ ਬਾਲ ਬਚਿਆ ਸੀਗਾ। ਤੋ ਇਹਨਾਂ ਦੀ ਜਿਹੜੀ ਹੈ ਨਾ ਜੀ ਉਹ ਸਿਆਸਤ ਉਸ ਚੀਜ਼ ਦੇ ਉੱਤੇ ਟਿਕੀ ਹੋਈ ਹੈ। ਵੈਸੇ ਜੇ ਦੇਖਿਆ ਜਾਵੇ ਤਾਂ ਵੀ ਕਿੰਨੀ ਜਿਹੜੇ ਜੀ ਇਹ ਫੇਮਸ ਨੇ ਉਹ ਸਭ ਨੂੰ ਪਤਾ ਹੀ ਆ। ਜਿਹੜਾ ਅਧਿਕਾਰ ਹੈ ਜੀ ਉਹ ਗ੍ਰਹਿ ਮੰਤਰਾਲੇ ਦੇ ਕੋਲੇ, ਮੁਲਕ ਦੇ ਗ੍ਰਹਿ ਮੰਤਰਾਲੇ ਦੇ ਕੋਲੇ ਪੂਰਾ ਆ। ਇਹ ਕਾਨੂੰਨ ਮੁਤਾਬਕ ਹੀ ਜਿਹੜਾ ਜੀ ਉਹ ਕੀਤਾ ਗਿਆ ਆ, ਪਰ ਕਾਨੂੰਨ ਮੁਤਾਬਕ ਵੀ ਹੋਵੇ ਜੇ ਇੱਕ ਪਾਸੇ ਤਾਂ ਇਹ ਕਾਨੂੰਨ ਦੀ ਗੱਲ ਜਿਹੜੀ ਮੈਂ ਨਹੀਂ ਕਰਦੇ ਕਿ ਸਾਰੇ ਜਿਹੜੇ ਉਹ ਕਾਨੂੰਨ ਨੂੰ ਮੰਨਣ ਵਾਲੇ ਹੋਣ। ਜੇ ਕਾਨੂੰਨ ਦੇ ਤਹਿਤ ਅਜਿਹੀਆਂ ਜਿਹੜੀਆਂ ਜੀ ਉਹ ਸਜ਼ਾਵਾਂ ਨੇ ਉਹ ਰੱਦ ਕੀਤੀਆਂ ਗਈਆਂ ਨੇ ਜਾਂ ਮੁਆਫ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ, ਜਾਂ ਇਹਨੂੰ ਅਨਦਰ ਵਰਡ ਦੇ ਵਿੱਚ ਕਹਿ ਦਿਓ ਉਹਨਾਂ ਦੀ ਰਿਹਾਈ ਦੇ ਹੁਕਮ ਜਿਹੜੇ ਜੀ ਉਹ ਦਿੱਤੇ ਗਏ ਆ, ਤੇ ਫਿਰ ਕਾਨੂੰਨ ਦੇ ਮੁਤਾਬਕ ਹੀ ਦਿੱਤੇ ਗਏ ਆ ਜੀ। ਕੋਈ ਕਾਨੂੰਨ ਜਿਹੜਾ ਉਹ ਛਿੱਕੇ ਟੰਗ ਕੇ ਤਾਂ ਦਿੱਤੇ ਨਹੀਂ ਗਏ। ਜੀ ਜੀ ਬਿਲਕੁਲ। ਇਹ ਖੁਦ ਬੰਦੇ ਜਿਹੜੇ ਅੱਤਵਾਦੀ ਹੈਗੇ ਆ ਦੂਜਿਆਂ ਨੂੰ ਕਹਿੰਦੇ ਆ ਤੇ ਕਿ ਮਨਜੀਤ ਧਨੇਰ ਦੀਆਂ ਖਬਰਾਂ ਆਪਾਂ ਬਹੁਤ ਕਵਰ ਕਰਦੇ ਰਹੇ ਆ, ਜਿਹੜਾ ਉਹ ਮਾਮਲਾ ਆ ਉਸ ਦੀ ਸਜ਼ਾ ਨੂੰ ਪ੍ਰਵਾਨਗੀ ਮਿਲੀ। ਬਿਲਕੁਲ ਜੀ, ਇਹ ਵੱਡੀ ਖਬਰ ਜਿਹੜੀ ਜੀ ਉਹ ਕਹੀ ਜਾ ਸਕਦੀ ਆ। ਲੋਕ ਸੰਘਰਸ਼ ਦੀ ਜਿੱਤ ਦੇ ਰੂਪ ਦੇ ਵਿੱਚ ਵੀ ਇਹਨੂੰ ਜਿਹੜਾ ਜੀ ਉਹ ਲਿਆ ਜਾ ਸਕਦਾ ਹੈ। ਹੁਣ ਪੰਜਾਬ ਸਰਕਾਰ ਦੀ ਸਿਫਾਰਿਸ਼ ਦੇ ਉੱਤੇ ਰਾਜਪਾਲ ਜਿਹੜੇ ਪੰਜਾਬ ਨੇ VP ਸਿੰਘ ਬਦਨੌਰ ਨੇ 2001 ਦੇ ਕਤਲ ਕੇਸ ਦੇ ਵਿੱਚ ਦੋਸ਼ੀ ਠਹਿਰਾਏ ਗਏ 62 ਸਾਲਾ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਮੁਆਫੀ ਜਿਹੜੀ ਜੀ ਉਹ ਦੇ ਦਿੱਤੀ ਹੈ। 20 ਸਤੰਬਰ ਤੋਂ ਮਨਜੀਤ ਸਿੰਘ ਧਨੇਰ ਜਿਹੜੇ ਜੀ ਉਹ ਬਰਨਾਲੇ ਦੀ ਜੇਲ੍ਹ ਦੇ ਵਿੱਚ ਬੰਦ ਨੇ, ਔਰ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ ਉਹਨਾਂ ਨੇ ਸਰੈਂਡਰ ਕੀਤਾ ਸੀਗਾ। 3 ਸਤੰਬਰ 2019 ਨੂੰ ਸੁਪਰੀਮ ਕੋਰਟ ਦੀ ਸਜ਼ਾ ਨੂੰ ਜਿਹੜੀ ਰਿਵਿਊ ਪਟੀਸ਼ਨ ਸੀ ਉਹਦੇ ਵਿੱਚ ਬਰਕਰਾਰ ਰੱਖਿਆ ਗਿਆ ਸੀਗਾ। ਸੰਵਿਧਾਨ ਦੀ ਧਾਰਾ 161 ਦੇ ਤਹਿਤ ਰਾਜਪਾਲ ਦੇ ਕੋਲੇ ਸਜ਼ਾ ਜਿਹੜੀ ਆ ਰੱਦ ਕਰਨ, ਮੁਆਫ ਕਰਨ ਦੀਆਂ ਸ਼ਕਤੀਆਂ ਜਿਹੜੀਆਂ ਉਹ ਹੈ ਨੇ।
ਮਨਜੀਤ ਸਿੰਘ ਧਨੇਰ ਸਣੇ 6 ਹੋਰਨਾਂ ਨੂੰ ਸਾਲ 2001 ਦੇ ਵਿੱਚ 82 ਸਾਲਾ ਦਲੀਪ ਸਿੰਘ ਦੇ 2005 ਦੇ ਵਿੱਚ ਹੋਏ ਕਤਲ ਕੇਸ ਦੇ ਵਿੱਚ ਬਰਨਾਲੇ ਦੀ ਇੱਕ ਅਦਾਲਤ ਨੇ ਉਮਰ ਕੈਦ ਜਿਹੜੀ ਉਹ ਸੁਣਾਤੀ ਸੀ। ਬਾਅਦ ਦੇ ਵਿੱਚ ਹਾਈ ਕੋਰਟ ਨੇ ਇਹਨੂੰ ਦੋਸ਼ੀ ਠਹਿਰਾਇਆ ਸੀਗਾ। ਧਨੇਰ ਨੇ ਸਜ਼ਾ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ, ਜਿਹਨੇ ਉਹਦੀ ਪਟੀਸ਼ਨ ਨੂੰ ਰੱਦ ਕਰਦਿਆਂ 3 ਸਤੰਬਰ 19 ਨੂੰ ਉਹਨੂੰ 4 ਹਫ਼ਤਿਆਂ ਦੇ ਅੰਦਰ ਆਤਮ ਸਮਰਪਣ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਸੀਗਾ। ਕਿਸਾਨ, ਵਿਦਿਆਰਥੀ ਤੇ ਹੋਰ ਜਿਹੜੀਆਂ ਯੂਨੀਅਨਾਂ ਨੇ ਉਹਨਾਂ ਨੇ ਬਰਨਾਲਾ ਜੇਲ੍ਹ ਦੇ ਬਾਹਰ ਧਰਨੇ ਜਿਹੜੇ ਪੱਕੇ ਤੌਰ ਦੇ ਉੱਤੇ ਲਾਏ ਹੋਏ ਨੇ, ਜਿਹੜੇ ਕਿ ਮਨਜੀਤ ਸਿੰਘ ਧਨੇਰ ਲਈ ਮਾਫੀ ਦੀ ਮੰਗ ਕਰ ਰਹੇ ਸੀ। 1997 ਦੇ ਵਿੱਚ ਬਹੁਤ ਚਰਚਿਤ ਹੋਏ ਕਿਰਨਜੀਤ ਕੌਰ ਦੇ ਸਮੂਹਕ ਬਲਾਤਕਾਰ ਤੇ ਉਹਦੇ ਕਤਲ ਦੇ ਵਿਰੁੱਧ ਐਕਸ਼ਨ ਕਮੇਟੀ ਦੇ ਬੈਨਰ ਦੇ ਹਿੱਟ ਮੁਹਿੰਮ ਦੀ ਜਿਹੜੀ ਜੀ ਉਹ ਅਗਵਾਈ ਧਨੇਰ ਕਰ ਰਹੇ ਸਨ। ਦਲੀਪ ਸਿੰਘ ਦੀ ਇੱਕ ਝੜਪ ਦੇ ਵਿੱਚ ਮੌਤ ਹੋ ਗਈ ਸੀ ਔਰ ਉਹ ਕਿਰਨਜੀਤ ਕਤਲ ਕੇਸ ਦੇ ਇੱਕ ਮੁਲਜ਼ਮ ਦੇ ਪਰਿਵਾਰ ਦੇ ਨਾਲ ਸੰਬੰਧਿਤ ਸੀ। ਹੋਇਆ ਇਹ ਕਿ ਜਿਹੜਾ ਮਨਜੀਤ ਸਿੰਘ ਧਨੇਰ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਕਿਰਨਜੀਤ ਕੌਰ ਕਾਂਡ ਦੇ ਵਾਸਤੇ ਝੰਡਾ ਚੁੱਕਿਆ ਸੀ ਔਰ ਉਹਨੂੰ ਅੰਜਾਮ ਤੱਕ ਲੈ ਕੇ ਗਏ, ਉਹਨਾਂ ਨੂੰ ਫਸਾਤਾ ਇਸ ਮਾਮਲੇ ਦੇ ਵਿੱਚ, ਦਲੀਪ ਸਿੰਘ ਵਾਲੇ ਮਾਮਲੇ 'ਚ। ਹਾਲਾਂਕਿ ਇਹ ਉੱਥੇ ਮੌਜੂਦ ਹੀ ਜਿਹੜਾ ਜੀ ਉਹ ਨਹੀਂ ਸੀਗੇ। ਮਹਿਲ ਕਲਾਂ ਦੀ ਜਿਹੜੀ ਇਹ ਲੜਕੀ ਸੀ ਕਿਰਨਜੀਤ ਕੌਰ 17 ਜੁਲਾਈ 1997 ਨੂੰ ਇਹ ਅਗਵਾ ਹੋਈ ਸੀ ਔਰ ਬਲਾਤਕਾਰ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ ਸੀਗਾ। ਜਦੋਂ ਝੜਪ ਹੋਈ ਤਾਂ ਧਨੇਰ ਕਿਰਨਜੀਤ ਨੂੰ ਇਨਸਾਫ ਦਿਵਾਉਣ ਦੀ ਮੁਹਿੰਮ ਦੀ ਅਗਵਾਈ ਜਿਹੜੀ ਜੀ ਉਹ ਕਰ ਰਿਹਾ ਸੀਗਾ। ਜਿਹੜੇ ਮੁੱਖ ਮੰਤਰੀ ਦੇ ਚੀਫ ਸੈਕਟਰੀ ਨੇ ਉਹਨੇ ਇਹ ਗੱਲ ਕਹੀ ਹੈ ਕਿ ਰਾਜਪਾਲ ਨੇ ਧਨੇਰ ਨੂੰ ਸਜ਼ਾ ਮੁਆਫੀ ਦੇ ਦਿੱਤੀ ਆ ਔਰ ਫਾਈਲ ਸਾਡੇ ਤੱਕ ਪਹੁੰਚ ਜਾਣ ਦੇ ਉੱਤੇ ਇਹਦੇ ਸੰਬੰਧੀ ਜਿਹੜਾ ਜੀ ਉਹ ਸਰਕਾਰ ਹੁਕਮ ਜਾਰੀ ਜਿਹੜਾ ਜੀ ਉਹ ਕਰ ਦੇਊਗੀ। ਧਨੇਰ ਤੇ ਐਕਸ਼ਨ ਕਮੇਟੀ ਦੇ 2 ਹੋਰ ਨੇਤਾਵਾਂ ਪ੍ਰੇਮ ਕੁਮਾਰ ਤੇ ਨਾਰਾਇਣ ਦੱਤ ਨੂੰ ਸਾਲ 2005 ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਤਿੰਨਾਂ ਨੂੰ ਸਾਲ 2007 ਦੇ ਵਿੱਚ ਪੰਜਾਬ ਦੇ ਰਾਜਪਾਲ ਨੇ ਮੁਆਫੀ ਦਿੱਤੀ ਸੀਗੀ, ਪਰ ਦਲੀਪ ਸਿੰਘ ਦੇ ਰਿਸ਼ਤੇਦਾਰ ਜੀ ਤੇ ਬਰਨਾਲਾ ਕੋਰਟ ਕੰਪਲੈਕਸ ਦੇ ਵਿੱਚ ਹਮਲਾ ਹੋਇਆ ਸੀ, ਉਹਦੀ ਮੌਤ ਹੋ ਗਈ ਸੀ। ਬਾਅਦ ਦੇ ਵਿੱਚ ਹਸਪਤਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਇਹ ਤਬਦੀਲ ਹੋ ਗਿਆ ਸੀਗਾ। ਹਾਈ ਕੋਰਟ ਨੇ ਕੁਮਾਰ ਤੇ ਦੱਤ ਨੂੰ ਰਿਹਾ ਕੀਤਾ ਸੀ, ਪਰ ਧਨੇਰ ਨੂੰ ਸਾਲ 2008 ਦੇ ਵਿੱਚ ਉਮਰ ਕੈਦ ਦੀ ਸਜ਼ਾ ਜਿਹੜੀ ਜੀ ਉਹ ਸੁਣਾਈ ਸੀ। ਇਹ ਬਹੁਤ ਅਹਿਮ ਜਿਹੜਾ ਜੀ ਉਹ ਫੈਸਲਾ ਕਿਹਾ ਜਾ ਰਿਹਾ ਜੀ ਔਰ ਇਸ ਕਰਕੇ ਕਿ ਲੋਕਾਂ ਨੇ ਇੱਕ ਬਹੁਤ ਲੰਬਾ ਸੰਘਰਸ਼ ਜਿਹੜਾ ਜੀ ਉਹ ਲੜਿਆ। ਇੰਨਾ ਲੰਬਾ ਜਿਹੜਾ ਮੋਰਚਾ ਚੱਲਦਾ ਜੀ ਉਹਨੂੰ ਸਟੇਬਲ ਰੱਖ ਸਕਣਾ ਬੜਾ ਔਖਾ ਹੁੰਦਾ, ਪਰ ਇਹਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਇਹਨੂੰ ਸਟੇਬਲ ਔਰ ਇਹਨੂੰ ਕਿਤੇ ਵੀ ਹਿੰਸਕ ਨਹੀਂ ਹੋਣ ਦਿੱਤਾ ਜਿਹੜੇ ਤਰੀਕੇ ਦੇ ਨਾਲ ਉਹ ਜਿਹੜਾ ਜੀ ਚਲਾ ਰਹੇ। ਸ਼ਾਇਦ ਇਸੇ ਕਰਕੇ ਹੀ ਇਹਦਾ ਜਿਹੜਾ ਜੀ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਆਇਆ ਜੀ। ਜੱਦੋਜਹਿਦ ਵੀ ਬਹੁਤ ਹੋਈ ਆ। ਤੇ ਅੱਗੇ ਗੱਲ ਕਰਦੇ ਹਾਂ, ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾਉਣ ਦਾ ਡਰਾਮਾ ਕਿਵੇਂ ਚੱਲ ਰਿਹਾ? ਚੱਲ ਰਿਹਾ ਜੀ ਉਸੇ ਹੀ ਤਰੀਕੇ ਦੇ ਨਾਲ। ਅਜੇ ਜਿਹੜਾ ਜੀ ਇਹਦਾ ਕੁਝ ਸਾਹਮਣੇ ਤਾਂ ਨਹੀਂ ਆਇਆ, ਪਰ ਇੰਨਾ ਜ਼ਰੂਰ ਆ ਕਿ ਕੋਸ਼ਿਸ਼ਾਂ ਵੀ ਜਿਹੜੀਆਂ ਜੀ ਉਹ ਘੱਟ ਨਹੀਂ ਹੋਈਆਂ, ਕਿਉਂਕਿ ਜਿਹੜਾ ਦੇਖਿਆ ਜਾਵੇ ਤਾਂ ਜਿਹੜੇ ਨਵੀਆਂ ਸਫਬੰਦੀਆਂ, ਨਵੇਂ ਜਿਹੜੇ ਗੱਠਜੋੜ ਨੇ ਉਹ ਸਾਹਮਣੇ ਆ ਰਹੇ ਨੇ। ਉਧਵ ਠਾਕਰੇ ਨੇ ਮਹਾਰਾਸ਼ਟਰ ਕਾਂਗਰਸ ਦੇ ਆਗੂਆਂ ਦੇ ਨਾਲ ਮੁਲਾਕਾਤ ਜਿਹੜੀ ਕੀਤੀ ਆ, ਲੰਬੀ ਚੌੜੀ ਮੀਟਿੰਗ ਹੋਈ ਜਿਹਦੇ ਵਿੱਚ ਉਧਵ ਠਾਕਰੇ ਨੇ ਇਹ ਗੱਲ ਜਿਹੜੀ ਦੀ ਕਹੀ ਆ ਬਾਹਰ ਆ ਕੇ ਕਿ ਜਿਹੜੀ ਗੱਲਬਾਤ ਹੈ ਉਹ ਬਿਲਕੁਲ ਸਹੀ ਦਿਸ਼ਾ ਵੱਲ ਜਾ ਰਹੀ ਹੈ ਤੇ ਸਹੀ ਸਮਾਂ ਆਉਣ ਦੇ ਉੱਤੇ ਫੈਸਲਾ ਜਿਹੜਾ ਜੀ ਉਹ ਕਰ ਲਿਆ ਜਾਊਗਾ, ਕਿਉਂਕਿ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਮਹਾਰਾਸ਼ਟਰ ਦੇ ਵਿੱਚ ਤੇ ਉਹਨਾਂ ਦੇ ਕੋਲੇ ਸਮਾਂ ਜਿਹੜਾ ਜੀ ਉਹ ਅਨਫ ਹੈਗਾ। ਕਾਂਗਰਸ ਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਨੈਸ਼ਨਲਿਸਟ ਕਾਂਗਰਸ ਪਾਰਟੀ ਨੇ ਜਿਹੜਾ ਸ਼ਿਵ ਸੈਨਾ ਦੇ ਨਾਲ ਗੱਠਜੋੜ ਕਰਨ ਤੋਂ ਪਹਿਲਾਂ ਇੱਕ ਮਿਨੀਮਮ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਹੈ ਉਹ ਤੈਅ ਕਰਨ ਦੇ ਵਾਸਤੇ ਇੱਕ ਕਮੇਟੀ ਬਣਾਉਣ ਦਾ ਜਿਹੜਾ ਜੀ ਉਹ ਫੈਸਲਾ ਲਿਆ। ਕਾਂਗਰਸ ਆਗੂਆਂ ਦੇ ਅਨੁਸਾਰ ਪਾਰਟੀ ਨੇ ਇਸ ਕਮੇਟੀ ਦੇ ਵਾਸਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ, ਪ੍ਰਿਥਵੀ ਰਾਜ ਚੌਹਾਨ, ਜਿਹੜੇ ਮਹਾਰਾਸ਼ਟਰ ਦੇ ਮੁਖੀ ਬਾਲਾ ਸਾਹਿਬ ਥੋਰਾਟ, ਮਾਣਿਕ ਰਾਓ ਠਾਕਰੇ ਤੇ ਵਿਜੇ ਵਦੇਤੀਵਰ ਦਾ ਨਾਮ ਜਿਹੜਾ ਜੀ ਉਹ ਦਿੱਤਾ, ਜਦੋਂ ਕਿ ਐਨਸੀਪੀ ਨੇ ਜਯੰਤ ਪਾਟਿਲ, ਅਜੀਤ ਪਵਾਰ, ਛਗਨ ਭੁਜਬਲ, ਧਨੰਜੇ ਮੁੰਡੇ ਤੇ ਨਵਾਬ ਮਲਿਕ ਦਾ ਨਾਮ ਦਿੱਤਾ ਜੀ। ਕਾਮਨ ਮਿਨੀਮਮ ਪ੍ਰੋਗਰਾਮ ਦੇ ਵਾਸਤੇ ਕਮੇਟੀ ਬਣਾਉਣ ਦੀ ਗੱਲ ਜਿਹੜੀ ਜੀ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨੇ ਜਿਹੜੀ ਨੈਸ਼ਨਲਿਸਟ ਕਾਂਗਰਸ ਦੇ ਮੁਖੀ ਸ਼ਰਦ ਪਵਾਰ ਦੇ ਨਾਲ ਮੁੰਬਈ 'ਚ ਮੀਟਿੰਗ ਦੇ ਦੌਰਾਨ ਜਿਹੜੀ ਜੀ ਉਹ ਉਠਾਈ ਸੀ ਔਰ ਵਿਧਾਨ ਸਭਾ ਚੋਣਾਂ ਭਾਜਪਾ ਤੇ ਸ਼ਿਵ ਸੈਨਾ ਨੇ ਭਾਈਵਾਲ ਵਜੋਂ ਲੜੀਆਂ ਸੀ, ਪਰ ਗੱਲ ਜਿਹੜੀ ਜੀ ਉਹ ਬਣੀ ਨਹੀਂ। ਹੁਣ ਇੱਕ ਤਾਂ ਕਾਮਨ ਮਿਨੀਮਮ ਪ੍ਰੋਗਰਾਮ, ਕਿਉਂਕਿ ਜਿਹੜੀਆਂ ਪਾਰਟੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਖਾਸ ਤੌਰ ਦੇ ਉੱਤੇ ਸ਼ਿਵ ਸੈਨਾ ਦਾ ਵੱਖਰਾ ਏਜੰਡਾ, ਜਿਹੜੀ ਐਨਸੀਪੀ ਤੇ ਕਾਂਗਰਸ ਉਹਦਾ ਏਜੰਡਾ ਜਿਹੜਾ ਜੀ ਉਹ ਵੱਖਰਾ। ਇੱਕ ਤਾਂ ਇਹਦੇ ਉੱਤੇ ਜਿਹੜਾ ਜੀ ਸਹਿਮਤੀ ਬਣਦੀ ਹੈ ਨਹੀਂ ਬਣਦੀ ਇਹ ਸਮਾਂ ਦੱਸੂਗਾ।
ਜਿਹੜੀ ਇਹਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੋਊਗੀ ਕਿ ਸ਼ਿਵ ਸੈਨਾ ਇਸ ਗੱਲ ਦੇ ਉੱਤੇ ਭਾਜਪਾ ਤੋਂ ਪਾਸੇ ਹੋਈ ਹੈ ਕਿ ਮੁੱਖ ਮੰਤਰੀ ਉਹਦਾ ਹੋਊਗਾ ਜਾਂ 2.5 ਸਾਲ ਦਾ ਮੁੱਖ ਮੰਤਰੀ ਜਿਹੜਾ ਜੀ ਉਹ ਮੰਗਦੀ ਆ, ਪਰ ਪਹਿਲਾ ਮੁੱਖ ਮੰਤਰੀ ਉਹ ਆਪਣਾ ਜਿਹੜਾ ਜੀ ਉਹ ਮੰਗਦੀ ਹੈ। ਇਹਦੇ ਉੱਤੇ ਗੱਲ ਜੇ ਸਿਰੇ ਲੱਗਦੀ ਹੈ ਤੇ ਗੱਲ ਅੱਗੇ ਤੁਰੂਗੀ। ਸ਼ਿਵ ਸੈਨਾ ਜਿਹੜੀ ਆ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇਸ ਵੇਲੇ ਕਾਫੀ ਕੁਝ ਜਿਹੜਾ ਜੀ ਉਹ ਬੋਲ ਰਹੀ ਹੈ, ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਭਾਰਤੀ ਜਨਤਾ ਪਾਰਟੀ ਹੈ ਉਹਨੂੰ ਹਰਿਆਣੇ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਇਹ ਝਟਕਾ ਲੱਗਿਆ ਹੀ ਆ। ਉਧਰ ਝਾਰਖੰਡ ਦੇ ਵਿੱਚ ਜਿਹੜੀਆਂ ਬਹੁਤੀਆਂ ਉਹਦੀਆਂ ਸਹਿਯੋਗੀ ਪਾਰਟੀਆਂ ਸੀ ਉਹ ਚੋਣਾਂ ਤੋਂ ਐਨ ਪਹਿਲਾਂ ਭਾਰਤੀ ਜਨਤਾ ਪਾਰਟੀ ਤੋਂ ਕਿਨਾਰਾ ਕਰ ਗਈਆਂ ਨੇ। ਜੀ ਕੁਛ ਨਾ ਕੁਛ ਤੇ ਹੋਣਾ ਹੀ ਸੀ ਨਾ, ਮਨ ਨਹੀਂ ਠੀਕ ਹੈਗੇ ਇਹਨਾਂ ਦੇ। ਅੱਗੇ ਗੱਲ ਕਰਦੇ ਹਾਂ ਕਰਤਾਰਪੁਰ ਤੋਂ ਲਿਆਂਦੀ ਜਾ ਰਹੀ ਮਿੱਟੀ ਤੇ ਕਸਟਮਰ ਅਫਸਰਾਂ ਦੀ ਉਸ ਦੇ ਉੱਤੇ ਨਿਗਾਹ। ਐਕਚੁਅਲੀ ਜੀ ਜਿਹੜਾ ਕਰਤਾਰਪੁਰ ਲਾਂਘਾ ਜੀ ਇਹਨੂੰ ਲੈ ਕੇ ਜਿਹੜਾ ਜੀ ਲਗਾਤਾਰ ਖਬਰਾਂ ਜਿਹੜੀਆਂ ਆ ਰਹੀਆਂ ਨੇ, ਚਾਹੇ ਉਹ ਲੋਕਾਂ ਦੇ ਜਾਣ ਦੀ ਗੱਲ ਹੋਵੇ, ਉੱਥੇ ਕਿੰਨੇ ਜਾ ਰਹੇ ਨੇ ਕਿੰਨੇ ਘੱਟ ਜਾ ਰਹੇ ਨੇ, ਉੱਥੋਂ ਦੀ ਫੀਸ ਦੀ ਗੱਲ ਹੋਵੇ, ਪਾਸਪੋਰਟ ਦੀ ਗੱਲ ਹੋਵੇ, ਜੇ ਇਹਦੀ ਗੱਲ ਵੀ ਕਰ ਲਈਏ ਤਾਂ ਮੁੱਖ ਮੰਤਰੀ ਹੋਰਾਂ ਨੇ ਇਹ ਗੱਲ ਜਿਹੜੀ ਹੈ ਜੀ ਉਹ ਕਹੀ ਆ ਕਿ ਘੱਟੋ ਘੱਟ ਜਿਹੜੇ ਪੀਲੇ ਕਾਰਡ ਹੋਲਡਰ ਨੇ ਉਹਨਾਂ ਦੀ $20 ਦੀ ਫੀਸ ਜਿਹੜੀ ਹੈ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਖਜ਼ਾਨੇ ਦੇ ਵਿੱਚੋਂ ਜਿਹੜਾ ਜੀ ਉਹ ਦੇ ਦੇਵੇ। ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਹੈ ਕਿ ਪਾਕਿਸਤਾਨ ਜਿਹੜਾ ਜੀ ਉਹ ਪਾਸਪੋਰਟ ਦੀ ਸ਼ਰਤ ਇਹਦੇ ਵਿੱਚੋਂ ਹਟਾ ਦੇਵੇ ਤੇ ਇਹਦੀ ਜਗ੍ਹਾ ਦੇ ਉੱਤੇ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਜਿਹੜੇ ਜੀ ਇਹਨਾਂ ਦੀ ਸ਼ਰਤ ਜੀ ਉਹ ਲਾ ਦੇਵੇ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਹਦੀ ਗੱਲ ਜਿਹੜੀ ਜੀ ਉਹ ਕਹਿਣਗੇ ਕਿ ਉਹ ਦੁਬਾਰਾ MOU ਸਾਈਨ ਕਰੇ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਗਰੀਬ ਜਿਹੜੇ ਸਿੱਖ ਨੇ ਉਹਨਾਂ ਨੇ ਜੇ ਜਾਣਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਫੀਸ ਦੇ ਦੇਵੇ। ਵੈਸੇ ਇਹ ਆ ਕਿ ਇੱਕੋ ਸੂਬਾ ਤੁਸੀਂ ਕਹਿ ਲਓ ਕਿ ਹੈਗਾ, ਸੂਬਾ ਵੀ ਪੂਰਾ ਨਹੀਂ ਗਾ। ਦਿੱਲੀ ਦੀ ਸਰਕਾਰ ਨੇ ਕਿਹਾ ਹੈ ਕਿ ਦਿੱਲੀ ਦੇ ਵਿੱਚੋਂ ਕੋਈ ਵੀ ਜਾਣਾ ਚਾਹੇ ਤਾਂ ਉਹਦੀ ਫੀਸ ਜਿਹੜੀ ਹੈ ਜੀ ਉਹ ਸਰਕਾਰ ਦੇਊਗੀ, ਜਿਹੜੀ $20 ਵਾਲੀ। ਦੂਜੇ ਪਾਸੇ ਜਿਹੜੇ ਲੋਕ ਉੱਥੋਂ ਆ ਰਹੇ ਨੇ, ਤੁਸੀਂ ਦੇਖੋ ਕਿ ਕੈਸੀ ਸਾਂਝ ਹੈ ਲੋਕਾਂ ਦੀ ਉਸ ਧਰਤੀ ਦੇ ਨਾਲ। ਉਹ ਉੱਥੋਂ ਕੋਈ ਸੋਨਾ ਚਾਂਦੀ ਹੀਰੇ ਜਿਹੜੇ ਕੀਮਤੀ ਸਮਾਨ ਜਿਹੜੀ ਹੈ ਜੀ ਉਹਦੇ ਉੱਤੇ ਕਿਸੇ ਟਾਈਮ ਲੋਕਾਂ ਦਾ ਬੜਾ ਹੁੰਦਾ ਸੀਗਾ। ਇਹ ਕਿਹਾ ਜਾਂਦਾ ਸੀਗਾ ਕਿ ਉੱਥੋਂ ਸੁੱਕੇ ਮੇਵੇ ਲੈਣ ਜਾਂਦੇ ਨੇ ਜਾਂ ਬਾਕੀ ਤਸਕਰੀ ਕਰਨ ਜਾਂਦੇ ਆ, ਉਹ ਤਸਕਰ ਹੁੰਦੇ ਹੋਣਗੇ, ਪਰ ਇਹ ਸੰਗਤ ਹੈ, ਇਸ ਕਰਕੇ ਸੰਗਤ ਦਾ ਮੋਹ ਜਿਹੜਾ ਜੀ ਉਹ ਮਿੱਟੀ ਦੇ ਨਾਲ ਹੈ। ਔਰ ਜਦੋਂ ਸਮਾਨ ਫਰੋਲਿਆ ਜਾਂਦਾ ਤਾਂ ਉਹਨਾਂ ਦੇ ਬੈਗ ਦੇ ਵਿੱਚੋਂ ਲੱਭਦਾ ਕੀ ਹੈ ਜੀ, ਮਿੱਟੀ ਜਿਹੜੀ। ਔਰ ਸ਼ਰਧਾਲੂਆਂ ਦੇ ਜਿਹੜੇ ਇਹ ਬੈਗ ਨੇ ਉਹ ਕਸਟਮ ਅਧਿਕਾਰੀ ਜਿਹੜੇ ਜੀ ਉਹ ਸੁੰਘਦੇ ਵੀ ਨੇ ਔਰ ਇਹ ਵੀ ਪੁੱਛਦੇ ਨੇ ਕਿ ਉਹ ਮਿੱਟੀ ਤਾਂ ਨਹੀਂ ਲੈ ਕੇ ਆਏ। ਜਿੱਥੇ ਬੈਗ ਦੇ ਵਿੱਚੋਂ ਮਿੱਟੀ ਜਿਹੜੀ ਜੀ ਉਹ ਮਿਲਦੀ ਆ ਉਹਨੂੰ ਬਹੁਤ ਜਿਹੜਾ ਜੀ ਉਹ ਚੈੱਕ ਕੀਤਾ ਜਾਂਦਾ ਕਈ ਜਿਹੜੇ ਉਹ ਪੱਖਾਂ ਤੋਂ। ਜਿਹੜੇ ਇੱਥੇ ਕਸਟਮ ਵਾਲੇ ਨੇ ਜੀ ਉਹ ਇਹ ਕਹਿੰਦੇ ਆ ਕਿ ਮਿੱਟੀ ਦੇ ਰੂਪ ਦੇ ਵਿੱਚ ਕੁਝ ਹੋਰ ਜਿਹੜਾ ਜੀ ਉੱਥੋਂ ਨਾ ਜਿਹੜਾ ਆ ਜਾਵੇ। ਇਹ ਐਕਚੁਅਲੀ ਲੋਕ ਨੇ ਜਿਹੜੇ ਬਾਬੇ ਨਾਨਕ ਦੇ ਖੇਤਾਂ ਦੀ ਮਿੱਟੀ ਲਿਫਾਫਿਆਂ ਦੇ ਵਿੱਚ ਜਿਹੜਾ ਜੀ ਉਹ ਪਾ ਕੇ ਲੈ ਕੇ ਆ ਰਹੇ ਨੇ ਜੀ। ਲੋਕ ਇਹ ਕਹਿੰਦੇ ਆ ਕਿ 72 ਸਾਲ ਲੱਗੇ ਉਹਨਾਂ ਨੂੰ ਇਸ ਮਿੱਟੀ ਨੂੰ ਸਿਜਦਾ ਕਰਨ ਦੇ ਵਾਸਤੇ, ਔਰ ਉਹ ਤਰਸਦੇ ਰਹੇ ਨੇ ਇਸ ਮਿੱਟੀ ਦੇ ਉੱਤੇ ਜਾ ਕੇ ਸਿਰ ਨਵਾਉਣ ਦੇ ਵਾਸਤੇ। ਉਹਨਾਂ ਦੀਆਂ ਅਰਦਾਸਾਂ ਨੂੰ ਬੂਰ ਪਿਆ, ਜਿਹਦੇ ਕਰਕੇ ਉਹ ਖੇਤਾਂ ਦੀ ਮਿੱਟੀ ਜਿਹੜੀ ਜੀ ਉਹ ਨਾਲ ਲਿਆ ਰਹੇ ਆ। ਜਿਹੜੇ ਕੁਝ ਸ਼ਰਧਾਲੂ ਨੇ ਜੀ ਉਹ ਇਹ ਵੀ ਕਹਿੰਦੇ ਆ ਕਿ ਜੇ ਸਾਡੇ ਕੁਝ ਵੀ ਇਹਦੇ ਵਿੱਚੋਂ ਸਮਾਨ ਚੋਂ ਤੁਸੀਂ ਰੱਖਣਾ ਤਾਂ ਉਹ ਰੱਖ ਲਓ, ਪਰ ਇਹ ਮਿੱਟੀ ਜਿਹੜੀ ਆ ਜੀ ਉਹ ਜ਼ਰੂਰ ਦੇਣੀ। ਇਹ ਉਹ ਚੀਜ਼ਾਂ ਨੇ ਜੀ, ਗੱਲ ਕਸਟਮ ਅਧਿਕਾਰੀਆਂ ਦੀ ਜਾਂ ਉੱਥੇ ਲਿਆਉਣ ਵਾਲਿਆਂ ਦੀ ਨਹੀਂ, ਕਿ ਇਹ ਕੈਸੀ ਜਿਹੜੀ ਦੀ ਉਹ ਸਾਧ ਹੈ ਜਿਹਦੀਆਂ ਕਿ ਬਹੁਤ ਘੱਟ ਮਸਾਲਾ ਜਿਹੜੀਆਂ ਦੀ ਉਹ ਮਿਲਦੀਆਂ ਨੇ। ਇੱਕ ਬਹੁਤ ਬਜ਼ੁਰਗ ਦੇ ਆਪਣੇ ਪਿੰਡ ਦੇ ਵਿੱਚ ਜਾ ਕੇ ਕੱਲ ਦੀ ਜਿਹੜੀ ਆ ਜੀ ਉਹ ਬੜੀ ਵੀਡੀਓ ਵਾਇਰਲ ਹੋਈ ਆ। ਉਹ ਤਕਰੀਬਨ ਜਿਹੜਾ ਜੀ 87 ਸਾਲ ਦਾ ਬਜ਼ੁਰਗ ਆਪਣੇ ਪਿੰਡ ਦੇ ਵਿੱਚ ਗਿਆ ਔਰ ਉਸ ਪਿੰਡ ਦੇ ਵਿੱਚ ਬੇਸ਼ੱਕ ਉਹਨੂੰ ਉਹਦੀ ਉਮਰ ਦੇ ਲੋਕ ਤਾਂ ਨਹੀਂ ਮਿਲੇ, ਪਰ ਜਿਹੜੇ ਵੀ ਲੋਕ ਮਿਲੇ ਨੇ, ਜਿਵੇਂ ਉਹਨਾਂ ਨੇ ਉਹਨੂੰ ਜਿਹੜਾ ਜੀ ਉਹ ਹੱਥਾਂ ਦੇ ਉੱਤੇ ਚੁੱਕਿਆ। ਜਿਹੜੀਆਂ ਸਿਆਸਤਾਂ ਦੇ ਕਰਕੇ ਲਕੀਰਾਂ ਜਿਹੜੀਆਂ ਜੀ ਉਹ ਵੱਜੀਆਂ, ਜੋ ਕੁਝ ਵੀ ਹੋਇਆ, ਇਹ ਉਹ ਸਾਂਝਾਂ ਨੇ ਜੀ, ਚਾਹੇ ਮਿੱਟੀ ਵਾਲੀਆਂ ਤੇ ਚਾਹੇ ਬਜ਼ੁਰਗਾਂ ਨੂੰ ਹੱਥਾਂ ਦੇ ਉੱਤੇ ਚੁੱਕਣ ਵਾਲੀਆਂ। ਇਹਦੀਆਂ ਤੰਦਾਂ ਇੰਨੀਆਂ ਮਜ਼ਬੂਤ ਨੇ ਕਿ ਉਹਨਾਂ ਨੂੰ ਕੋਈ ਸਿਆਸਤ ਸ਼ਾਇਦ ਜਿਹੜੀ ਨਾ 72 ਸਾਲਾਂ 'ਚ ਤੋੜ ਸਕੀ ਆ ਤੇ ਨਾ ਅੱਗੋਂ ਕੋਈ ਤੋੜ ਸਕੂਗਾ। ਜੀ ਲੋਕਾਂ ਦਾ ਮੋਹ ਪਿਆਰ ਬਹੁਤ ਹੈ ਜੀ ਦੋਹੀ ਪਾਸੇ। ਅੱਗੇ ਗੱਲ ਕਰਦੇ ਹਾਂ ਬਾਦਲਾਂ ਨੂੰ ਖੁਸ਼ ਕਰਨ ਦੀ ਗੱਲ। ਇਹ ਵੱਡੇ ਮੇਰੇ ਖਿਆਲ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਲੇਖ ਲੱਗੇ ਆ ਕਿ 11 ਕਰੋੜ ਰੋੜ ਦਿੱਤੇ ਸ਼੍ਰੋਮਣੀ ਕਮੇਟੀ ਨੇ, ਖੁਸ਼ ਕਰਨਾ ਸੀ ਬਾਦਲਾਂ ਨੂੰ। ਬਿਲਕੁਲ ਜੀ। ਐਕਚੁਅਲੀ
ਜੇ ਤੁਸੀਂ ਹੁਣ ਓਵਰਆਲ ਇਹਦੀ ਸਮੀਖਿਆ ਜਿਹੜੀ ਜੀ ਉਹ ਕਰੋ ਤਾਂ 2 ਪੰਡਾਲ ਜਿਹੜੇ ਸੀ ਉਹ ਲਾਏ ਗਏ। ਇਹਦੇ ਵਿੱਚ ਕਿਹੜੀ ਰਾਜਨੀਤਿਕ ਧਿਰ ਨੂੰ ਜਿਹੜਾ ਜੀ ਉਹ ਫਾਇਦਾ ਹੋਇਆ, ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੁਰੀ ਨੇ, ਉਹਨਾਂ ਨੇ ਇਸ ਸਟੇਜ ਤੋਂ ਜਿਹੜਾ ਜੀ ਸੰਬੋਧਨ ਕੀਤਾ, ਜਿਹੜਾ ਸੀਗਾ ਸੰਦੇਸ਼ ਆਪਣਾ ਦਿੱਤਾ। ਸ਼੍ਰੋਮਣੀ ਕਮੇਟੀ ਦੇ ਮੰਚ ਤੋਂ ਰਾਸ਼ਟਰਪਤੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੋਲੇ, ਜਾਂ ਚੌਥੇ ਜਿਹੜੇ ਸੀਗੇ ਜੀ ਉਹ ਅਕਾਲ ਤਖਤ ਦੇ ਜਥੇਦਾਰ। ਦੂਜੇ ਪਾਸੇ ਜਿਹੜਾ ਸੀਗਾ ਜੀ ਉਹ ਉੱਥੇ ਵੀ ਇੰਨੇ ਕੁ ਬੁਲਾਰੇ ਜਿਹੜੇ ਸੀਗੇ ਜੀ ਉਹ ਬੋਲੇ। ਹੁਣ ਸਵਾਲ ਜਿਹੜਾ ਜੀ ਸਭ ਤੋਂ ਵੱਡੇ ਪੱਧਰ ਦੇ ਉੱਤੇ ਇਹ ਚੱਲ ਰਿਹਾ ਕਿ ਕੀ ਪ੍ਰਕਾਸ਼ ਸਿੰਘ ਬਾਦਲ ਦੇ ਮਹਿਜ਼ ਜਿਹੜਾ ਬੋਲਣ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 11 ਕਰੋੜ ਰੁਪਈਆ ਸੰਗਤ ਦਾ ਜਿਹੜਾ ਸੀ ਉਹ ਰੋੜ ਦਿੱਤਾ? ਕਿਉਂਕਿ ਜੇ ਇੱਕ ਸਟੇਜ ਜਿਹੜੀ ਲੱਗਦੀ ਜਿਹਦੀ ਚਰਚਾ ਜਿਹੜੀ ਦੀ ਉਹ ਚੱਲ ਰਹੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ 11 ਕਰੋੜ ਰੁਪਈਆ ਉਹ ਬਾਕੀ ਜਗ੍ਹਾ ਦੇ ਉੱਤੇ ਪ੍ਰਬੰਧ ਜਿਹੜਾ ਜੀ ਉਹ ਕਰੀ ਜਾਂਦੀ। ਜੇ ਇੱਕ ਸਟੇਜ ਜਿਹੜੀ ਦੀ ਉਹ ਬਣ ਰਹੀ ਸੀ, ਕੱਲਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬੋਲਣਾ ਸੀਗਾ ਤੇ ਉਹ ਜਾ ਕੇ ਕਹਿ ਦਿੰਦੇ ਸਰਕਾਰ ਨੂੰ ਵੀ ਇੱਕ ਬੰਦਾ ਬੁਲਾ ਦਿਓ ਤੇ ਸਟੇਜ ਜਿਹੜੀ ਦੀ ਇੱਕ ਲੱਗ ਜੂਗੀ। ਪਰ ਹੋਇਆ ਨਹੀਂ ਜੀ। ਇਹ ਕਿਹਾ ਜਾ ਰਿਹਾ ਹੈ ਕਿ ਬਾਦਲ ਪਰਿਵਾਰ, ਜਿਹੜੀ ਆਪਾਂ ਗੱਲ ਪਿਛਲੇ ਕਈ ਹਫ਼ਤਿਆਂ ਤੋਂ ਕਰਦੇ ਆ ਰਹੇ ਹਾਂ, ਕਿ ਇੱਕ ਪਰਿਵਾਰ ਨੂੰ, ਬਾਦਲ ਪਰਿਵਾਰ ਨੂੰ ਉਭਾਰਨ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਬਾ ਭਾਰ ਉਹ ਕੁਛ ਵੀ ਕਰਕੇ ਕਿੰਨਾ ਵੀ ਪੈਸਾ ਜਿਹੜਾ ਜੀ ਉਹ ਰੋੜ ਕੇ ਇਸ ਪਰਿਵਾਰ ਦੇ ਵਾਸਤੇ ਸੋਚਦੀ। ਕਿਉਂਕਿ ਗੋਬਿੰਦ ਸਿੰਘ ਲੌਂਗੋਵਾਲ ਹੋਈ ਉਸੇ ਬਾਦਲ ਅਕਾਲੀ ਦਲ ਦੇ ਆਗੂ ਜਿਹੜਾ ਜੀ ਉਹ ਰਹੇ ਨੇ, ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਖੁਸ਼ ਚੁੱਕੀ ਜਿਹੜੀ ਪੰਥਕ ਸਿਆਸੀ ਜ਼ਮੀਨ ਹੈ ਉਹਨੂੰ ਵਾਪਸ ਲਿਆਂਦਾ ਜਾਵੇ। ਉਹਦੇ ਉੱਤੇ ਹੀ ਇਹ ਸਾਰਾ ਪੈਸਾ ਜਿਹੜਾ ਜੀ ਉਹ ਰੋੜਿਆ ਗਿਆ। ਇੱਕ ਪਾਸੇ ਤਾਂ $20 ਦੀ ਗੱਲ ਜਿਹੜੀ ਜੀ ਉਹ ਬੜੀ ਵਧਾ ਚੜਾ ਕੇ ਕੀਤੀ ਜਿਹੜੇ ਜੀ ਉਹ ਜਾ ਰਹੀ ਹੈ, ਪਰ ਦੂਜੇ ਪਾਸੇ 11 ਕਰੋੜ ਰੁਪਈਆ ਸੰਗਤ ਦਾ ਪਾਣੀ ਵਾਂਗੂ ਜਿਹੜਾ ਜੀ ਗੋਰਖ ਦਾ ਪੈਸਾ ਸੀਗਾ ਉਹ ਵਹਾਤਾ, ਸਿਰਫ ਇਸ ਕਰਕੇ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਉਸ ਸਟੇਜ ਤੋਂ ਸੰਬੋਧਨ ਕਰ ਸਕਦੇ। ਬਿਲਕੁਲ ਜੀ, ਪੈਸਾ ਫਿਰ ਜੇਬ 'ਚੋਂ ਨਹੀਂ ਨਾ ਲੱਗਾ ਸੀਗਾ। ਅਤੇ ਅੱਗੇ ਪਰਾਲੀ ਸਾੜਨ ਦੀ ਜੇ ਗੱਲ ਕਰੀਏ ਤਾਂ ਪਰਾਲੀ ਸਾੜਨੀ ਵੀ ਜਾਰੀ ਆ, ਕਿਸਾਨਾਂ ਦੇ ਉੱਤੇ ਕੇਸ ਹੋਣੇ ਵੀ ਜਾਰੀ ਆ। ਬਿਲਕੁਲ ਜੀ। ਇੱਕ ਤਾਂ ਹੁਣ ਸਰਕਾਰ ਨੇ ਇਹ ਐਲਾਨ ਕੀਤਾ ਜੀ ਕਿ 2500 ਰੁਪਈਆ ਏਕੜ ਦਾ ਜਿਹੜਾ ਜੀ ਉਹ ਕਿਸਾਨਾਂ ਨੂੰ ਦੇਊਗੀ। ਇਹਦੇ ਵਾਸਤੇ ਬੇਸ਼ੱਕ ਕੁਝ ਸ਼ਰਤਾਂ ਜਿਹੜੀਆਂ ਜੀ ਉਹ ਰੱਖੀਆਂ ਗਈਆਂ ਨੇ। ਇੱਕ ਤਾਂ 5 ਏਕੜ ਤੱਕ ਦੀ ਜਿਹੜੀ ਜ਼ਮੀਨ ਦੇ ਮਾਲਕ ਵਾਲੇ ਕਿਸਾਨ ਹੈ ਉਹਨਾਂ ਨੂੰ 2500 ਰੁਪਈਆ ਮੁਆਵਜ਼ਾ ਦੇਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ ਗਿਆ। ਔਰ ਕਿਸਾਨ ਜਥੇਬੰਦੀਆਂ ਤੇ ਕਿਸਾਨ ਜਿਹੜੇ ਪ੍ਰਤੀ ਏਕੜ 200 ਰੁਪਈਏ ਮੁਆਵਜ਼ਾ ਦੇਣ ਦੀ ਮੰਗ ਜਿਹੜੇ ਜੀ ਉਹ ਕਰ ਰਹੇ ਸੀ, ਪਰ ਸਰਕਾਰ ਨੇ ਕਿਸਾਨਾਂ ਦੀ ਮੰਗ ਨੂੰ ਕਦੇ ਗੰਭੀਰਤਾ ਦੇ ਨਾਲ ਜਿਹੜਾ ਜੀ ਉਹ ਨਹੀਂ ਲਿਆ। ਹੁਣ ਸੁਪਰੀਮ ਕੋਰਟ ਦੇ ਇਹ ਡਾਂਗ ਹੈ ਜੀ, ਜਿਹਦੇ ਕਰਕੇ ਸਰਕਾਰ ਵੀ ਉੱਠੀ ਹੈ। ਔਰ ਇਹ ਦੱਸਿਆ ਗਿਆ ਜੀ ਕਿ ਜਿਨ੍ਹਾਂ ਦੀ 5 ਏਕੜ ਤੋਂ ਘੱਟ ਜ਼ਮੀਨ ਹੈ ਉਹ ਇਸ ਮੁਆਵਜ਼ੇ ਦੇ ਹੱਕਦਾਰ ਜਿਹੜੇ ਜੀ ਉਹ ਹੋਣਗੇ। ਇਹਦੇ ਬਾਵਜੂਦ ਪੰਜਾਬ ਦੀ ਆਬੋ ਹਵਾ ਜਿਹੜੀ ਹੈ ਜੀ ਉਹ ਇਸ ਵੇਲੇ ਖਰਾਬ ਹੋਈ ਪਈ ਆ। ਸਭ ਤੋਂ ਜਿਹੜਾ ਬੁਰਾ ਹਾਲ ਹੈ ਉਹ ਇਸ ਵੇਲੇ ਅੰਮ੍ਰਿਤਸਰ ਦਾ ਹੈ ਜੀ। ਅੰਮ੍ਰਿਤਸਰ ਦਾ ਜਿਹੜਾ ਇੰਡੈਕਸ ਹੈ, ਜਿਹੜੀ ਹਵਾ ਦੀ ਸ਼ੁੱਧਤਾ ਹੈ ਜੀ, ਉਹ 500 ਦੇ ਨੇੜੇ ਤੇੜੇ ਜਿਹੜੀ ਜੀ ਉਹ ਪਹੁੰਚ ਗਈ ਹੋਈ ਆ। 497-96 ਦੇ ਨੇੜੇ ਤੇੜੇ ਫਿਰਦੀ ਹੈ। ਜਿਹੜਾ ਤੀਸਰਾ ਸ਼ਹਿਰ ਸਭ ਤੋਂ ਪ੍ਰਦੂਸ਼ਿਤ ਉਹ ਪਟਿਆਲਾ ਜਿਹੜਾ ਜੀ ਉਹ ਹੈ। ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਦੇ ਖਿਲਾਫ ਫੌਜਦਾਰੀ ਕੇਸ ਜਿਹੜੇ ਉਹ ਦਾਇਰ ਹੋ ਰਹੇ ਆ। ਕੱਲੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ 221 ਦੇ ਖਿਲਾਫ ਕੇਸ ਜਿਹੜਾ ਜੀ ਉਹ ਹੋਏ ਆ। ਔਰ ਜਿਹੜੀ ਰੈੱਡ ਐਂਟਰੀ ਹੈ, ਲਾਲ ਸ਼ਾਹੀ ਦੇ ਨਾਲ ਐਂਟਰੀ, ਕੱਲੇ ਸੰਗਰੂਰ ਦੇ ਵਿੱਚ 1716 ਐਂਟਰੀਆਂ ਹੋਈਆਂ ਨੇ। 88 ਲੱਖ ਰੁਪਈਆ ਜਿਹੜਾ ਜੀ ਉਹ ਜੁਰਮਾਨਾ ਹੋਇਆ। ਔਰ ਇਹ ਵੀ ਪਤਾ ਲੱਗਿਆ ਕਿ ਜਿਹੜੇ ਕੁਝ ਨੰਬਰਦਾਰ ਨੇ ਉਹ ਵੀ ਮੁਅੱਤਲ ਕੀਤੇ ਜਾ ਰਹੇ ਆ, ਕਿਉਂਕਿ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਨੰਬਰਦਾਰ ਤੇ ਜਿਹੜੇ ਸਰਪੰਚ ਨੇ ਉਹਨਾਂ ਦੀ ਜਵਾਬਦੇਹੀ ਜਿਹੜੀ ਜੀ ਉਹ ਕੀਤੀ ਜਾਵੇ। ਇਸੇ ਜਵਾਬਦੇਹੀ ਕਰਕੇ ਜਿਹੜਾ ਜੀ ਵੱਡੀ ਗਿਣਤੀ ਦੇ ਵਿੱਚ ਨੰਬਰਦਾਰ ਤੇ ਸਰਪੰਚ ਜਿਹੜੇ ਉਹ ਮੁਅੱਤਲ ਕੀਤੇ ਜਾ ਰਹੇ ਆ, ਤਾਂ ਕਿ ਸੁਪਰੀਮ ਕੋਰਟ ਦੇ ਵਿੱਚ ਲਿਖਤੀ ਰੂਪ ਚ ਜਿਹੜਾ ਜੀ ਉਹ ਦਿੱਤਾ ਜਾ ਸਕੇ। ਇਹ ਕੋਈ ਇੱਕ ਸੰਗਰੂਰ ਦੇ ਪਟਿਆਲਾ ਡਿਸਟ੍ਰਿਕਟ ਦੀ ਗੱਲ ਨਹੀਂ ਹੈ ਜੀ, ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵਾਰੀ ਕੇਸ ਹੋਏ ਆ। ਔਰ ਜਿਹੜਾ ਜੁਰਮਾਨੇ ਦੀ ਰਾਸ਼ੀ ਦੀ ਜੇ ਆਪਾਂ ਗੱਲ ਕਰੀਏ ਤਾਂ ਕਰੋੜਾਂ ਦੇ ਵਿੱਚ ਜਿਹੜਾ ਜੀ ਉਹ ਹੋ ਗਿਆ। ਕਰੋੜਾਂ ਰੁਪਏ ਦਾ ਜੁਰਮਾਨਾ ਜਿਹੜਾ ਜੀ ਉਹ ਕਿਸਾਨਾਂ ਨੂੰ ਕੀਤਾ ਗਿਆ। ਜਿਹੜੇ ਇਹ ਮੁਆਵਜ਼ੇ ਵਾਲੀ ਗੱਲ ਹੈ ਜੀ, ਇਹ ਪਹਿਲਾਂ ਆਉਣੀ ਚਾਹੀਦੀ ਸੀਗੀ। ਹੁਣ ਇਹ ਜਿਹੜੀ ਰੈੱਡ ਐਂਟਰੀ ਹੈ ਜੀ, ਇਹ ਐਕਚੁਅਲੀ ਬਹੁਤ ਲੰਮਾ ਸਮਾਂ ਤੁਸੀਂ ਦੇਖਣਾ ਜਿਹੜੇ ਕਿਸਾਨ ਨੇ ਉਹਨਾਂ ਨੂੰ ਭੁਗਤਣੀ ਪਊਗੀ, ਕਿਉਂਕਿ ਇਹ ਰੈੱਡ ਐਂਟਰੀ ਏਡੀ ਛੇਤੀ ਜਿਹੜੀ ਜੀ ਉਹ ਨਿਕਲਣੀ ਨਹੀਂ। ਇਹਦੇ ਨਾਲ ਜਿਹੜੀਆਂ ਸਬਸਿਡੀਆਂ ਮਿਲਦੀਆਂ ਨੇ
ਜਿਹੜੇ ਸੰਦ ਹੁੰਦੇ ਨੇ ਖੇਤੀ ਦੇ, ਉਹਦੇ ਉੱਤੇ ਉਹ ਤੁਰੰਤ ਜਿਹੜੇ ਜੀ ਉਹ ਬੰਦ ਹੋ ਜਾਣੇ ਨੇ। ਇਹਦੇ ਨਾਲ ਤਬਾਦਲਾ ਨਹੀਂ ਹੋ ਸਕੂਗਾ ਜ਼ਮੀਨ ਦਾ, ਜ਼ਮੀਨ ਅੱਗੋਂ ਵਿਕ ਨਹੀਂ ਜਿਹੜਾ ਵੀ ਹੋ ਸਕੂਗੀ। ਏਡੀ ਸੌਖੀ ਨਹੀਂ ਗੀ ਜਿਵੇਂ ਕੁਛ ਲੋਕ ਸੋਚਦੇ ਆ ਕਿ ਪਟਵਾਰੀ ਨੂੰ ਸ਼ਾਇਦ ਦੇ ਲੈ ਕੇ ਕੁਛ ਜਿਹੜਾ ਵੀ ਇਹ ਕਢਵਾ ਲਾਂਗੇ। ਇਹ ਆਇਡੈਂਟੀ ਨਿਕਲਣੀ ਨਹੀਂ ਜੀ, ਕਿਉਂਕਿ ਫਰਦ ਸਿਸਟਮ ਜਿਹੜਾ ਵੀ ਉਹ ਆਨਲਾਈਨ ਹੈ, ਇਸ ਕਰਕੇ ਜਿਹੜਾ ਵੀ ਇਹ ਕੰਮ ਬਹੁਤ ਔਖਾ ਹੋ ਜਾਊਗਾ। ਪਰ ਕਿਸਾਨ ਜਿਹੜਾ ਵੀ ਉਹ ਅਜੇ ਵੀ ਸਮਝ ਨਹੀਂ ਰਹੇ। ਐਕਚੁਅਲੀ ਚੁੱਕੇ ਚੁਕਾਏ ਕਿਸਾਨ ਜਥੇਬੰਦੀਆਂ ਦੇ ਜਿਹੜਾ ਉਹ ਰੁਕ ਨਹੀਂ ਰਹੇ ਪਰਾਲੀ ਨੂੰ ਅੱਗ ਲਾਉਣ। ਜੀ ਤੇ ਅਖੀਰ ਦੇ ਵਿੱਚ ਅਯੁੱਧਿਆ ਦੀ ਗੱਲ ਕਰਦੇ ਆ, ਉੱਥੇ ਮੰਦਿਰ ਨੂੰ ਲੈ ਕੇ ਉੱਥੇ ਬਹੁਤ ਸਾਰੇ ਜਿਹੜੇ ਗਰੁੱਪ ਆ ਉਹਨਾਂ ਦੇ ਵਿੱਚ ਮਤਭੇਦ। ਦੇਖੋ ਜੀ, ਰਾਮ ਮੰਦਿਰ ਦੀ ਸਾਰੀ ਦੀ ਮੁਹਿੰਮ ਦੇ ਨਾਲ ਜੁੜੇ ਮਹੰਤ ਤੇ ਸਾਧੂ ਜਿਹੜੇ ਨੇ ਜੀ, ਉਹਦੇ ਵਾਸਤੇ ਟਰਸਟ ਜਿਹੜਾ ਬਣਨਾ ਹੈ, ਉਹਦੇ ਵਾਸਤੇ ਵੱਖੋ ਵੱਖਰੀਆਂ ਸੁਰਾਂ ਜਿਹੜੀਆਂ ਦੀ ਉਹ ਨਿਕਲ ਰਹੀਆਂ ਨੇ। ਰਾਮ ਜਨਮ ਭੂਮੀ ਨਿਆਸ ਦੇ ਪ੍ਰਧਾਨ ਮਹੰਤ ਨਿਤਿਆ ਗੋਪਾਲ ਦਾਸ ਇਹ ਕਹਿੰਦਾ ਜੀ ਕਿ ਨਵਾਂ ਟਰਸਟ ਬਣਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇੱਕ ਟਰਸਟ ਨਿਆਸ ਜਿਹਦਾ ਉਹ ਮੁਖੀ ਹੈ, ਉਹ ਪਹਿਲਾਂ ਹੀ ਮੰਦਿਰ ਦੀ ਉਸਾਰੀ ਦੇ ਵਾਸਤੇ ਬਣਿਆ ਹੋਇਆ। ਇਹਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਚਲਾ ਰਿਹਾ। ਉਹ ਇਹ ਵੀ ਕਹਿੰਦਾ ਹੈ ਕਿ ਇਹਨੂੰ ਇੱਕ ਵੱਡਾ ਰੂਪ ਦਿੱਤਾ ਜਾ ਸਕਦਾ ਹੈ ਤੇ ਲੋੜ ਦੇ ਮੁਤਾਬਕ ਨਵੇਂ ਮੈਂਬਰ ਸ਼ਾਮਿਲ ਕੀਤੇ ਜਾ ਸਕਦੇ ਆ। ਉਧਰ ਦਿਗੰਬਰ ਅਖਾੜੇ ਦੇ ਮਹੰਤ ਸੁਰੇਸ਼ ਦਾਸ ਨੇ ਕਿਹਾ ਜੀ ਕਿ ਅਦਾਲਤ ਨੇ ਸਪਸ਼ਟ ਕਿਹਾ ਕਿ ਕੇਂਦਰ ਨਵਾਂ ਟਰਸਟ ਕਾਇਮ ਕਰੇ ਤੇ ਹੁਣ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ, ਨਾ ਕਿ ਰਾਮ ਜਨਮ ਭੂਮੀ ਨਿਆਸ ਦੀ। ਹਾਲਾਂਕਿ ਨਿਆਸ ਦੇ ਨੁਮਾਇੰਦੇ ਜਿਹੜੇ ਨੇ ਉਹ ਨਵੇਂ ਟਰਸਟ ਦੇ ਮੈਂਬਰਾਂ ਵਜੋਂ ਲਏ ਜਾ ਸਕਦੇ ਆ। ਉਧਰ ਨਿਰਮੋਹੀ ਅਖਾੜੇ ਦੇ ਮਹੰਤ ਜਿਹੜਾ ਜਗਿੰਦਰ ਦਾਸ ਹੈ, ਜਿਹੜਾ ਦਾ ਦਾਅਵਾ ਅਦਾਲਤ ਨੇ ਖਾਰਜ ਕਰ ਦਿੱਤਾ ਸੀਗਾ, ਉਹ ਇਹ ਕਹਿੰਦਾ ਹੈ ਕਿ ਅਦਾਲਤ ਦੇ ਹੁਕਮਾਂ ਦੇ ਮੁਤਾਬਕ ਟਰਸਟ ਬਣਨਾ ਚਾਹੀਦਾ। ਉਹ ਇਹ ਵੀ ਕਹਿੰਦਾ ਹਾਲਾਂਕਿ ਸਰਕਾਰੀ ਟਰਸਟ ਦੇ ਵਿੱਚ ਸ਼ਾਮਲ ਹੋਣ ਦੇ ਬਾਰੇ ਆਪਣੀ ਉਹਦੀ ਰਾਏ ਜਿਹੜੀ ਸੀ ਉਹ ਖੁੱਲ੍ਹ ਕੇ ਨਹੀਂ ਪ੍ਰਗਟਾਈ। ਨਿਰਮੋਹੀ ਅਖਾੜਾ ਵੀ ਟਰਸਟ ਹੈ, ਸਰਕਾਰੀ ਟਰਸਟ ਸ਼ਾਮਲ ਹੋਣ ਦੇ ਬਾਰੇ ਫੈਸਲਾ ਲਿਆ ਕਿ ਮੈਂਬਰ ਮਿਲ ਕੇ ਰਹਿਣਗੇ। ਰਾਮਲਲਾ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਹੁੰਦੇ ਰਹੇ ਤ੍ਰਿਲੋਕੀ ਨਾਥ ਪਾਂਡੇ ਨੇ ਇਹ ਕਿਹਾ ਕਿ ਸਰਕਾਰ ਟਰਸਟ ਬਣਾਏ, ਇਹਦੇ ਵਿੱਚ ਸਰਕਾਰੀ ਮੈਂਬਰ ਜਿਹੜਾ ਜੀ ਉਹ ਲਏ ਜਾਣ ਤੇ ਨਿਤਿਆ ਗੋਪਾਲ ਦਾਸ ਨੂੰ ਪ੍ਰਧਾਨ ਜਿਹੜਾ ਉਹ ਬਣਾਇਆ ਜਾਵੇ। ਉਹਨੇ ਇਹ ਵੀ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵੱਲੋਂ ਤਜਵੀਜ਼ਸ਼ੁਦਾ ਨਕਸ਼ੇ ਦੇ ਮੁਤਾਬਕ ਹੀ ਜਿਹੜਾ ਜੀ ਉਹ ਮੰਦਿਰ ਬਣੇ। ਗੱਲ ਹੈ ਸਿਰਫ ਟਰਸਟ ਜਿਹੜੀ ਵੀ ਉਹ ਸੀਮਤ ਨਹੀਂ ਹੈ, ਟਰਸਟ ਔਰ ਕਿਹਦਾ ਹੋਵੇ, ਕਿਹੜਾ ਟਰਸਟ ਹੋਵੇ ਔਰ ਕਿਹੜੇ ਕਿਹੜੇ ਮੈਂਬਰ ਹੋਣ। ਇਹ ਜਿਹੜਾ ਜੀ ਜੋ ਕੁਝ ਚੱਲ ਰਿਹਾ ਇਉਂ ਲੱਗਦਾ ਕਿ ਆਵਾਜ਼ ਅੱਗੇ ਜਿਹੜਾ ਜੀ ਉਹ ਚੱਲ ਕੇ ਜਿਹੜੇ ਨਕਸ਼ਾ ਆ ਜੇ ਇਸ਼ਾਰਾ ਵੀ ਉੱਧਰ ਨੂੰ ਹੋ ਗਿਆ ਕਿ ਨਕਸ਼ੇ ਦੇ ਉੱਤੇ ਵੀ ਜਿਹੜਾ ਲਿਆਊਗਾ ਕਿ ਨਕਸ਼ਾ ਕਿਹੜਾ ਜਿਹੜਾ ਜੀ ਉਹ ਮੰਨਿਆ ਜਾਵੇ, ਕਿਹੜੇ ਨਕਸ਼ੇ ਦੇ ਤਹਿਤ ਇਹ ਨਵਾਂ ਮੰਦਿਰ ਜਿਹੜਾ ਜੀ ਉਹ ਉਸਾਰਿਆ ਜਾਵੇ। ਜਿਉਂ ਇਹ ਟਰਸਟ ਬਣੂਗਾ ਉਹਦੇ ਮੈਂਬਰ ਆਉਣਗੇ। ਇਹ ਜਿਹੜੀਆਂ ਗੱਲਾਂ ਨੇ ਆਉਂਦੇ ਦਿਨਾਂ ਦੇ ਦੌਰਾਨ ਹੋਰ ਚਰਚਾ ਦਾ ਵਿਸ਼ਾ ਬਣਨਗੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਪਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।